ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕੀਤੀ ਸਾਕਾ ਨਨਕਾਣਾ ਸਾਹਿਬ ਦੇ ਹਵਾਲੇ ਨਾਲ। ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿਸਾਨ ਅੰਦੋਲਨ ਦੇ ਬਾਰੇ ਕਿ ਕਿਸ ਤਰ੍ਹਾਂ ਕਿਸਾਨ ਅੰਦੋਲਨ ਨੇ ਭਾਰਤੀ ਹਕੂਮਤ ਦਾ ਜ਼ਾਲਮਾਨਾ ਭੱਦਾ ਚਿਹਰਾ ਬੇਨਕਾਬ ਕਰਨ ਵਿੱਚ ਬੜਾ ਵੱਡਾ ਯੋਗਦਾਨ ਪਾਇਆ ਹੈ। ਸੋ ਦੁਨੀਆ ਭਰ ਦੇ ਮੀਡੀਆ ਅਤੇ ਸਿਆਸੀ ਹਲਕਿਆਂ ਵਿੱਚ ਭਾਰਤੀ ਹਾਕਮਾਂ ਦੇ ਤਾਨਾਸ਼ਾਹੀ ਰਵੱਈਏ ਦੀ ਭਰਪੂਰ ਚਰਚਾ ਹੈ। ਸੋ 75 ਦੇ ਕਰੀਬ ਸਿਵਲ ਰਾਈਟਸ ਸੰਸਥਾਵਾਂ ਨੇ ਦੁਨੀਆ ਦੀ ਪ੍ਰਸਿੱਧ ਅਖਬਾਰ ਨਿਊਯਾਰਕ ਟਾਈਮਜ਼ ਵਿੱਚ ਇੱਕ ਪੂਰੇ ਪੇਜ ਦੀ ਐਡ ਛਾਪੀ ਹੈ। ਅਮਰੀਕਾ ਵਿੱਚ ਸਾਊਥ ਏਸ਼ੀਆ ਮੂਲ ਦੇ 40 ਤੋਂ ਜ਼ਿਆਦਾ ਵਕੀਲਾਂ ਨੇ ਅਮਰੀਕੀ ਪ੍ਰੈਜ਼ੀਡੈਂਟ ਜੋ ਬਾਈਡਨ ਨੂੰ ਚਿੱਠੀ ਲਿਖ ਕੇ ਭਾਰਤ ਵਿੱਚ ਸਰਕਾਰੀ ਜ਼ੁਲਮ ਨੂੰ ਰੋਕਣ ਲਈ ਦਖਲ-ਅੰਦਾਜ਼ੀ ਕਰਨ ਦੀ ਮੰਗ ਕੀਤੀ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ? देखो बेशक एक पासे भावें नज़र आ रहा है कि जी मोदी हुकूमत बिल्कुल बेपरवाह है। जो भी किसान जिस भी जो उन्होंने स्टैप उन्होंने रेलां भी रोक लियां, उन्होंने होर भी जिहड़ा बैठते ने नंबर उन्होंने किते वध जांदा है किते घट जांदा है। पंजाब च भी उन्हों दी हार हुई बीजेपी की बड़ी बुरी तरह रादर सुपड़ा साफ इन्हां दे कह रहे हैं हिंदी वर्ड। लेकिन तुसी इन्हां बेशर्मा दा हाल देखो कि नरेंद्र तोमर कह रहा है कि पंजाब जो साडा स्लेट साफ हुई है इहदा फार्मर एजीटेशन नाल नहीं कोई भी ताल्लुक है, ये तो बादल अकाली दल नाल जिहड़ा साडा अलायंस टुट्टा उहदे करके होया। सो इहदे चों दो इंडिकेशनस ने। और मैं जिवें जदों हरसिमरत बादल ने पार्लीमेंट च बड़ी भावक तकरीर की तो मैं कहा सी भी इन्होंने 2022 ਦੀਆਂ ਚੋਣਾਂ फिर इकट्ठे होकर ही लड़नी है, एवें नौटंकी है। और एग्रीकल्चर मिनिस्टर का यह कहना ये एक किस्म की ऑफर है उन्होंने बैक के भाई आ जाओ असी जे दोवें चोर इकट्ठे ना रहे तो दोनों कड्डे कल्ले जो डांगा खावांगे। सो एक पासा तो ये चल रहा है। दूसरा बेशरम ब्लडी ਜਿਹੜੇ ਹੱਥ ਖੂਨ ਨਾਲ ਰੰਗੇ ਨੇ ਹਜ਼ਾਰਾਂ ਬੇਗੁਨਾਹ ਦੇ ਮੋਦੀ ਉਹ ਜਿਹੜਾ ਹੈ ਉਹ ਘੁੰਮ ਰਿਹਾ, ਕਦੇ ਤਮਿਲਨਾਡੂ ਪਹੁੰਚ ਗਿਆ, ਕੇਰਲਾ ਪਹੁੰਚ ਗਿਆ ਔਰ ਅਸਾਮ ਕਿਤੇ ਜੀ ਇਹ ਹਾਲਾਂ ਉੱਥੇ ਪੈਟਰੋਲ ਕੀਮਤਾਂ 100 ਰੁਪਏ ਨੂੰ ਕ੍ਰਾਸ ਕਰ ਚੁੱਕਾ ਹੈ ਪਰ ਲੀਟਰ। ਬੁਰਾ ਹਾਲ, ਲੋਕ ਚੀਕਾਂ ਮਾਰ ਰਹੇ ਨੇ। ਉਹ ਕਰ ਰਿਹਾ ਜੀ ਇਹ ਉਦਘਾਟਨ ਕਿਤੇ 9 ਮੀਲ ਦੇ ਰੇਲ ਟਰੈਕ ਦਾ ਉਦਘਾਟਨ ਨਹੀਂ ਕਿ ਜਿਵੇਂ ਕੁਛ ਨਹੀਂ ਹੋ ਰਿਹਾ, ਸਭ ਕੁਛ ਨੋਰਮਲ ਹੈ ਔਰ ਹਰ ਚੀਜ਼ ਜਿਹੜੀ ਹੈ। ਔਰ ਉਹਨਾਂ ਦੇ ਜਿਹੜੇ ਗੋਦੀ ਮੀਡੀਆ ਉਹ ਦੇਸ਼ ਭਗਤੀ ਦਾ ਪਾਠ ਔਰ ਕਿ ਜੀ ਇਹ ਜਿਹੜੇ ਦੇਸ਼ ਦੇ ਗੱਦਾਰ ਨੇ, ਦੇਸ਼ ਨੂੰ ਤੋੜਨਾ ਚਾਹੁੰਦੇ ਨੇ, ਇੰਟਰਨੈਸ਼ਨਲ ਸਾਜ਼ਿਸ਼ ਹੋ ਰਹੀ ਹੈ। ਔਰ ਇਸ ਸਾਰੇ ਨੂੰ ਇਹਦੇ ਬਾਵਜੂਦ ਕਿ ਇਹ ਦੁਨੀਆ ਦੇ ਵਿੱਚ ਇੱਕ ਪਾਸਾ ਤਾਂ ਇਹਨਾਂ ਦਾ ਹੈ ਔਰ ਕਿਸਾਨ ਲੀਡਰਸ਼ਿਪ ਜਿਵੇਂ ਰਕੇਸ਼ ਟਕੈਤ ਨੇ ਵੀ ਕਿਹਾ ਕਿ ਆਪਣੇ ਇੰਨੇ ਲੱਖ ਟਰੈਕਟਰ ਤਿਆਰ ਰੱਖੋ, ਅਸੀਂ ਦੁਬਾਰਾ ਦਿੱਲੀ 'ਤੇ ਆ ਸਕਦੇ ਹਾਂ, ਅਸੀਂ ਇਹ ਟਰੈਕਟਰ ਲੈ ਕੇ ਕਲਕੱਤੇ ਚਲੇ ਜਾਵਾਂਗੇ, ਫਾਰਮਰਸ ਨਾਟ ਗੋਇੰਗ ਹੋਮ ਵਿਲ ਹੈਡ ਟੂ ਕੈਲਕਟਾ ਸੂਨ। और इस सारे ये भी चल रहा है। हालांकि यूँ लगता है कि भाई कोई फोकस्ड किसानों के कोल भी कोई प्रोग्राम नहीं है भी किवें करनगे। पर इस सारे चों मैं कोई पैसीमिस्ट नोट नहीं देना चाहता। उत्थे की होएगा, किसान लीडरशिप किन्नी खाण दी निकलेगी जां दूजा, इहदे ते सवालिया निशान हो सकता है कि भाई हुकूमत जिन्हां दे कोल रीसोर्स जिवें उन्होंने 26 जनवरी की घटना ਨੂੰ जिस किस्म की टिल्ट ਦਿੱਤੀ पर ਇਹਦੇ 'ਚ ਕੋਈ ਸ਼ੱਕ ਨਹੀਂ ਕਿ ਇਹਨਾਂ 2-2.5 ਮਹੀਨਿਆਂ 'ਚ ਔਰ ਖਾਸ ਤੌਰ 'ਤੇ 26 ਜਨਵਰੀ ਤੋਂ ਬਾਅਦ ਪਿਛਲੇ ਇਹਨਾਂ 3 ਹਫ਼ਤਿਆਂ ਦੇ ਵਿੱਚ ਜਿੰਨੀ ਬੀਟਿੰਗ ਇੰਡੀਅਨ ਇਮੇਜ ਦੀ ਹੋਈ ਹੈ ਦੁਨੀਆ 'ਚ ਇੰਨੀ ਪਹਿਲਾਂ ਕਦੇ ਨਹੀਂ ਦੇਖੀ। ਮੈਂ ਵੀ ਪਿਛਲੇ ਆਲਮੋਸਟ 4 ਦਹਾਈਆਂ ਤੋਂ ਇਸ ਸਾਰੀ ਸਟਰਗਲ ਦੇ ਨਾਲ ਜੁੜਿਆ ਹੋਇਆ। 1991 ਤੋਂ ਅਮਰੀਕਾ 'ਚ ਅਸੀਂ ਨਿਊਯਾਰਕ ਟਾਈਮਜ਼ ਕਦੇ ਕੁਆਟਰ ਪੇਜ ਐਡ ਲੈ ਕੇ ਉਹਦੇ 'ਤੇ ਗੱਲ ਕਹਿਣੀ ਕੀ ਹੋ ਰਿਹਾ। ਕੋਈ ਬਾਇਰ ਹੀ ਨਹੀਂ ਸੀ ਹੁੰਦੇ ਇੰਡੀਆ ਦਾ ਇਮੇਜ, ਲੈਂਡ ਆਫ ਗਾਂਧੀ, ਯੋਗਾ, ਮਿਸਟਿਸਿਜ਼ਮ, ਕੋਈ ਇਹਨਾਂ ਦਾ ਬਹੁਤਾ ਇੰਟਰਸਟ ਵੀ ਨਹੀਂ ਸੀ। ਫਿਰ ਉਹ ਵੀ ਪੀਰੀਅਡ ਆਇਆ ਕਿ ਫੁੱਲ ਕੈਂਪੇਨ, ਵਾਸ਼ਿੰਗਟਨ ਟਾਈਮਜ਼, ਵਾਸ਼ਿੰਗਟਨ ਪੋਸਟ, ਅਮਰੀਕਾ ਦੇ ਦੂਜੇ 100 ਗੁਰਦੁਆਰੇ ਜਾਂ ਸੰਸਥਾਵਾਂ ਨੂੰ ਇਕੱਠੇ ਕਰਕੇ ਵੀ ਮਾੜੀ ਮੋਟੀ ਖਬਰ ਬਣ ਜਾਂਦੀ ਸੀ, ਥੋੜ੍ਹਾ ਬਹੁਤ ਮੀਡੀਆ। ਪਰ ਮੇਨ ਸਟ੍ਰੀਮ ਅਮਰੀਕਨਾਂ ਦਾ ਕਦੇ ਵੀ ਸਾਊਥ ਏਸ਼ੀਆ 'ਚ ਇਹਨਾਂ ਦਾ ਕੋਈ ਬਹੁਤਾ ਇੰਟਰਸਟ ਨਹੀਂ ਸੀ। ਔਰ ਇੰਡੀਆ 'ਚ ਅਦਰ ਦੈਨ ਕਿ ਉਹ ਇੰਡੀਆ ਨੂੰ ਸਪਿਰਿਚੁਅਲ ਲੈਂਡ ਦੇ ਤੌਰ 'ਤੇ ਜਾਂ ਯੋਗੀਆਂ ਦਾ ਮੁਲਕ, ਉਸ ਤੋਂ ਬਿਨਾਂ ਉਹਨਾਂ ਨੂੰ ਲੱਗਦਾ ਹੀ ਨਹੀਂ ਸੀ ਕਿ ਇੰਡੀਆ ਵੀ ਕੋਈ ਤਾਨਾਸ਼ਾਹ ਜਾਂ ਕੋਈ ਜੈਨੋਸਾਈਡ ਕਰਨ ਵਾਲਾ ਮੁਲਕ ਜਾਂ ਕੋਈ ਬੇਸਿਕ ਫਰੀਡਮਸ ਕੁਚਲਣ ਵਾਲਾ ਮੁਲਕ। ਉਹਨਾਂ ਦੇ ਲਈ ਤਾਂ ਗਾਂਧੀ ਨੂੰ ਨੈਕਸਟ ਟੂ ਜੀਸਸ ਬਿਠਾਇਆ ਹੋਇਆ ਸੀ
ਇਹਨਾਂ ਨੇ ਵੀ ਜਿਹੜੀ ਹੈ ਮਲਟੀ ਮਿਲੀਅਨ ਇਨਵੈਸਟਮੈਂਟ ਕਰਕੇ ਗਹਿਣ ਦੀ ਫਿਲਮ ਬਣਵਾਈ, ਰਿਚਨ ਐਟਨਬਰਗ ਉਹਨੂੰ ਵਿੱਚ ਲਿਆਂਦਾ ਦੂਜਾ। ਸੋ ਉਹ ਵਿਖਦਾ ਨਹੀਂ ਸੀ ਇੱਥੇ ਜੋ ਵੀ ਤੁਸੀਂ ਕਹਿੰਦੇ ਸੀ ਕਿ ਭਾਈ ਆ ਵਾਪਰ ਰਿਹਾ ਸੱਚ ਦੇ ਬੇਸਡ ਵੀ, ਲੇਕਿਨ ਕਿਸਾਨ ਲੈ ਔਰ ਇਹੀ ਕਸ਼ਮੀਰ ਦੇ ਵੇਲੇ ਵੀ ਹੋਇਆ ਆਰਟੀਕਲ ਤੇ। ਹਾਲਾਂ ਕਸ਼ਮੀਰ ਡਿਸਪਿਊਟਡ ਟੈਰੀਟਰੀ ਸੀ UN ਲੈਵਲ ਤੇ, ਪਰ ਕਿਉਂਕਿ ਇੰਡੀਅਨਸ ਨੇ ਆਪਣੀ ਪ੍ਰੋਪੇਗੈਂਡਾ ਸਪਿਨ ਕਸ਼ਮੀਰ ਨੂੰ ਪਾਕਿਸਤਾਨ ਨਾਲ ਜੋੜ ਕੇ, ਪਾਕਿਸਤਾਨ ਨੂੰ ਦਹਿਸ਼ਤਗਰਦੀ ਨਾਲ ਜੋੜ ਕੇ, ਐਪੀ ਸੈਂਟਰ ਨਾਲ, ਔਰ ਕਿਉਂਕਿ ਅਮਰੀਕਾ ਖੁਦ ਫਸਿਆ ਉਸਾਮਾ ਦੇ ਮਾਮਲੇ 'ਚ ਉੱਥੇ ਜੋ ਰਿਹਾ 10 ਸਾਲ ਪਾਕਿਸਤਾਨ ਨਾਲ। ਸੋ ਇਹਨਾਂ ਨੂੰ ਜਿਹੜਾ ਉਹ ਨੈਰੇਟਿਵ ਜਿਹੜਾ ਇੰਡੀਆ ਦਾ ਉਹ ਵਿਕਦਾ ਵੀ ਸੀ ਤੇ ਇਹਨਾਂ ਦਾ ਇੰਟਰਸਟ ਵੀ ਨਹੀਂ ਸੀ ਕਿ ਬਈ ਇਹ ਇੰਡੀਆ ਨੂੰ ਫਿਰ ਚੀਨ ਫੈਕਟਰ ਆ ਗਿਆ ਵਿੱਚ, ਬਿਲਕੁਲ ਟਿਲਟ ਉਧਰ ਨੂੰ ਸ਼ੁਰੂ ਹੋ ਗਿਆ। ਔਰ ਇਹਨਾਂ ਨੇ ਜੂਨੀਅਰ ਬੁਸ਼ ਨੇ ਤਾਂ ਅੱਧੀ ਰਾਤ ਕਾਲ ਕਰਕੇ ਚਾਈਨਾ ਦੇ ਪ੍ਰੈਜ਼ੀਡੈਂਟ ਨੂੰ, ਜਿਹੜਾ ਨਿਊਕਲੀਅਰ ਸਪਲਾਇਰ ਗਰੁੱਪ 45 ਦੇਸ਼ਾਂ ਦਾ ਸੀ ਜਿਹਦੀ ਪਰਮਿਸ਼ਨ ਨਹੀਂ ਸੀ, ਨਹੀਂ ਤਾਂ ਇੰਡੀਆ ਨਾਲ ਇਹ ਨਿਊਕਲੀਅਰ ਡੀਲ ਸਾਈਨ ਨਹੀਂ ਸੀ ਕਰ ਸਕਦੇ, ਉਹਦੇ ਤੋਂ ਐਗਜ਼ੈਂਪਟ ਕਰਵਾਇਆ। ਸੋ ਫਿਰ ਹਾਲਾਤ ਬਦਲਦੇ ਚਲੇ ਗਏ। ਫਿਰ ਜਨਾਬੇ ਆਲਾ ट्रंप आ गए, फिर माई फ्रेंड अब की बार ट्रंप सरकार ते कहें ओ 6 million people will welcome me in Ahmedabad, my friend Modi told me, huh? Not 6 lakh, 6 million. ਸੋ ਮਤਲਬ ਉਹ 4 ਸਾਲ ਉਹਦੇ ਥੱਲੇ ਜੋ ਕਰਦਾ ਰਿਹਾ, ਕਿਹਨੂੰ ਕਿਨੇ ਮਾਰਿਆ ਕੀ ਕੀਤਾ, ਲੇਕਿਨ ਅਲਟੀਮੇਟਲੀ ਟਰੂਥ ਹੀ ਹੁੰਦੀ ਹੈ, ਸੱਚ ਹੀ ਹੁੰਦਾ। 100 ਪਰਦੇ ਪਾੜ ਕੇ ਬਾਹਰ ਆ ਜਾਂਦਾ। ਬੇਸ਼ੱਕ ਮੌਕਾ ਕੋਈ ਬਣਦਾ ਹੈ ਜਿਹੜਾ ਉਹਨੂੰ ਜਿਹੜਾ ਉਸ ਸੱਚ ਨੂੰ ਬਾਹਰ ਲਿਆਉਣ ਦਾ ਕਾਰਨ ਬਣਦਾ। ਔਰ ਮੈਂ ਸਮਝਦਾ ਕਿ ਵੀ ਇਹ ਕਿਸਾਨ ਲਹਿਰ ਨੇ ਜਿੰਨਾ, ਜਿਹਨੂੰ ਕਹਿੰਦੇ ਨੇ ਕਿ ਵੀ ਜਿੰਨੀ ਬੀਟਿੰਗ ਇੰਡੀਅਨ ਇਮੇਜ ਦੀ ਹੁਣ ਹੈ, ਇਟ ਹੈਜ਼ ਨੈਵਰ ਹੈਪਨਡ ਬਿਫੋਰ। ਪਰ ਇਹ ਕਰਨ ਤੋਂ ਪਹਿਲਾਂ ਕਿ ਕਿਵੇਂ 40 ਦੇ ਕਰੀਬ ਵਕੀਲਾਂ ਨੇ ਸਾਊਥ ਏਸ਼ੀਅਨ ਓਰੀਜਨ ਦੇ, ਉਹਨਾਂ ਨੇ ਪ੍ਰੈਜ਼ੀਡੈਂਟ ਬਾਈਡਨ ਨੂੰ ਚਿੱਠੀ ਲਿਖੀ ਹੈ ਡੀਟੇਲ ਦੇ ਵਿੱਚ ਕਿ ਭਾਈ ਉੱਥੇ ਕੀ ਚੱਲ ਰਿਹਾ ਹੈ, ਕੀ ਰਿਕਮੈਂਡੇਸ਼ਨ ਹੈ। ਇਸੇ ਤਰ੍ਹਾਂ 75 ਜਿਹੜੀਆਂ ਸਿਵਲ ਰਾਈਟਸ ਆਰਗੇਨਾਈਜੇਸ਼ਨਸ ਅਮਰੀਕਾ ਵਿੱਚ ਹੀ ਨੇ, ਜਿਨ੍ਹਾਂ 'ਚ ਐਮਨੈਸਟੀ ਵਰਗੀਆਂ ਵੀ ਨੇ, ਉਹਨਾਂ ਨੇ ਫੁੱਲ ਪੇਜ ਐਡ ਨਿਊਯਾਰਕ ਟਾਈਮਜ਼ ਦੇ ਵਿੱਚ ਦਿੱਤੀ ਹੈ। ਔਰ ਜਿਹਨੂੰ ਕਹਿੰਦੇ ਨੇ ਵੀ ਇਹਨਾਂ ਦੇ ਪੋਤੜੇ ਫੋਲ ਦਿੱਤੇ ਨੇ। ਉਹਦੀ ਗੱਲ ਕਰਨ ਤੋਂ ਪਹਿਲਾਂ, ਕਿਉਂਕਿ ਉੱਥੇ 22 ਸਾਲਾ ਬੱਚੀ ਦਿਸ਼ਾ ਰਾਵੀ ਜਿਹੜੀ ਕਲਾਈਮੇਟ ਐਕਟਿਵਿਸਟ ਹੈਗੀ ਹੈ, ਜੋ ਉਹਦੇ ਨਾਲ ਚੱਲ ਰਿਹਾ ਹੈ ਕਿਵੇਂ ਹਰਾਸਮੈਂਟ ਦੂਜੇ ਤੀਜੇ, ਔਰ ਕਿਉਂਕਿ ਇਹ ਆਵਾਜ਼ ਤਾਂ ਜਿਹੜੀ ਇਹਨਾਂ ਨੂੰ ਤਕਲੀਫ ਹੋਈ ਗ੍ਰੇਟਾ ਥਨਬਰਗ, ਉਸ ਦੀ ਆਵਾਜ਼ ਸਾਇਲੈਂਟ ਕਰਨ ਦੀ ਗੱਲ ਸੀ, ਔਰ ਉਹਦੇ ਨਾਲ ਜੋੜ ਕੇ ਟੂਲ ਕਿੱਟ ਦੇ ਵਿੱਚ ਹੀ ਖਾਲਿਸਤਾਨ ਜੋੜ ਦਿਓ ਔਰ ਦੂਜਾ ਕਰ ਦਿਓ। ਲੇਕਿਨ ਇਹ ਹੁੰਦੇ ਨੇ, ਇਹ ਜਿਹੜੇ ਐਕਟਿਵਿਸਟ ਨੇ ਇਹ ਹੋਰ ਮਿੱਟੀ ਦੇ ਬਣੇ ਹੁੰਦੇ ਨੇ, ਇਹਨਾਂ ਨੇ ਇਹ ਸਾਰਾ ਕੁਝ ਦੇਖਿਆ ਹੁੰਦਾ। ਗ੍ਰੇਟਾ ਥਨਬਰਗ ਇਹ ਨਹੀਂ ਹੈ ਵੀ ਉਹਨੂੰ ਪਤਾ ਨਹੀਂ ਹੈ ਕਿ ਜਿਹੜੇ ਰਿਪਰੈਸਿਵ ਰਜੀਮ ਉਹ ਕੀ ਕਰਦੇ ਨੇ। ਅੱਜ 6 ਦਿਨ ਬਾਅਦ ਫਿਰ ਗ੍ਰੇਟਾ ਥਨਬਰਗ ਨੇ ਜਿਹੜਾ ਉਹ ਟਵੀਟ ਕੀਤਾ, ਗ੍ਰੀਟਾ ਕਮਜ਼, ਔਰ ਇਹਨਾਂ ਦਾ ਮੀਡੀਆ ਕਹਿ ਰਿਹਾ ਗ੍ਰੀਟਾ ਕਮਜ਼ ਆਊਟ ਇਨ ਸਪੋਰਟ ਆਫ ਦਿਸ਼ਾ ਸੇਜ਼ freedom of speech and right to peaceful protest non-negotiable, ਕਿ ਇਹਨਾਂ ਦੋ ਚੀਜ਼ਾਂ ਤੇ ਗੱਲ ਹੀ ਨਹੀਂ ਹੋ ਸਕਦੀ। ਜਿਹੜੀ freedom of speech ਔਰ ਐਗਜ਼ੈਕਟ ਗ੍ਰੇਟਾ ਥਨਬਰਗ ਦਾ ਟਵੀਟ ਹੈ, freedom of speech and the right to peaceful protest and assembly are non-negotiable human rights. These must be a fundamental part of any democracy. ਇਹ ਉਹਨਾਂ ਦੇ ਉੱਤੇ ਸੈਟੀਅਰ ਹੈ, ਵਿਅੰਗ ਹੈ ਕਿ ਤੁਸੀਂ ਕਿਸ ਕਿਸਮ ਦੀ ਡੈਮੋਕ੍ਰੇਸੀ ਹੋ। ਇਹ ਜਿਹੜੀ ਰਾਈਟ ਪੀਸਫੁਲ ਪ੍ਰੋਟੈਸਟ ਦਾ, ਇਕੱਠੇ ਹੋਣ ਦਾ, ਆਪਣੇ ਖਿਆਲਾਂ ਦਾ ਇਜ਼ਹਾਰ ਕਰਨ ਦਾ, ਇਹ ਮੁੱਢਲਾ ਹੱਕ ਹੈ। ਔਰ ਇਹ ਜਿਹੜਾ ਫਰਾਈਡੇਜ਼ ਫਾਰ ਫਿਊਚਰ ਇੰਡੀਆ ਇਜ਼ ਅ ਪਾਰਟ ਆਫ ਗਲੋਬਲ ਮੂਵਮੈਂਟ ਫਾਰ ਕਲਾਈਮੇਟ ਜਸਟਿਸ। ਵੀ ਕੰਸਿਸਟ ਆਫ ਗਰੁੱਪ ਆਫ ਸਟੂਡੈਂਟਸ who with only a ray of hope strive towards creating a future which is worth living in। ਇਹ ਉਸ ਜਿਹੜੀ ਉਹਨਾਂ ਦੀ ਆਰਗੇਨਾਈਜੇਸ਼ਨ ਹੈ ਫਰਾਈਡੇ ਫਾਰ ਫਿਊਚਰ ਇੰਡੀਆ, ਉਹਨਾਂ ਦਾ ਅੱਜ ਵੀ ਟਵੀਟ ਹੈ ਇਹਦੇ 'ਤੇ। ਸੋ ਮੈਂ ਸਮਝਦਾ ਵੀ ਇਹ ਹੈ, ਬਹੁਤ ਵਾਰੀ ਅਸੀਂ ਉਦੋਂ ਬਹਾਦਰੀ ਦੀ ਗੱਲ ਕਰਦੇ ਹਾਂ, ਜੰਗ ਦੇ ਮੈਦਾਨ 'ਚ ਜੂਝਣਾ, ਲੜਨਾ, ਜਿੱਤਣਾ, ਸ਼ਹੀਦ ਹੋਣਾ ਬਹੁਤ ਵੱਡੀ ਗੱਲ ਹੈ। ਅਸੀਂ ਸੂਰਬੀਰਾਂ ਦੀ ਕੌਮ ਹੈ ਔਰ ਸੂਰਬੀਰ ਕੋਈ ਵੀ ਹੋਏ ਉਹਨੂੰ ਅਸੀਂ ਹਮੇਸ਼ਾ ਸੈਲੀਬ੍ਰੇਟ ਕਰਦੇ ਹਾਂ। ਪਰ ਹੁਣ ਅਸੀਂ ਗੱਲ ਕਰੀਏ ਕਿ ਵੀ ਭਾਰਤ ਦੀ ਕਿਵੇਂ, ਜਿਹਨੂੰ ਪੰਜਾਬੀ 'ਚ ਕਹਿੰਦੇ ਨੇ ਕਿ ਤੋਏ ਤੋਏ ਹੋ ਰਹੀ ਹੈ। ਔਰ ਸਭ ਤੋਂ ਪਹਿਲਾਂ ਮੈਂ ਜਿਹੜੀਆਂ 75 ਸਿਵਲ ਰਾਈਟਸ ਆਰਗੇਨਾਈਜੇਸ਼ਨਸ ਨੇ ਨਿਊਯਾਰਕ ਟਾਈਮ ਦੇ ਵਿੱਚ ਫੁੱਲ ਪੇਜ ਐਡ ਦਿੱਤੀ ਹੈ। ਔਰ ਇਹਨਾਂ ਦੀ ਇੰਡੀਅਨ ਫਾਰਮ ਪ੍ਰੋਟੈਸਟ ਗੈਟ ਫੁੱਲ ਪੇਜ ਨਿਊਯਾਰਕ ਟਾਈਮ ਐਡ
paid for by US group Justice for Migrant Women ਇਹ ਆਰਗੇਨਾਈਜੇਸ਼ਨ ਹੈ ਜਸਟਿਸ ਫਾਰ ਮਾਈਗਰੈਂਟ ਵੂਮਨ ਔਰ ਉਹਨਾਂ ਨੇ 75 ਆਰਗੇਨਾਈਜੇਸ਼ਨਸ ਇਹਦੇ 'ਚ ਸ਼ਾਮਲ ਹੋਈਆਂ ਨੇ ਔਰ ਇਸ ਦੀ ਜਿਹੜੀ ਫਾਊਂਡਰ ਹੈ ਇਸ ਗਰੁੱਪ ਦੀ ਜਸਟਿਸ ਫਾਰ ਮਾਈਗਰੈਂਟ ਵੂਮਨ ਮੋਨਿਕਾ ਰੈਮੀਰੈਜ਼ ਔਰ ਉਹਨਾਂ ਨੇ ਇਸ ਤੋਂ ਪਹਿਲਾਂ ਵੀ ਰੈਮੀਰੈਜ਼ ਇਕੱਲੀ ਇਹ ਨਹੀਂ ਵੀ ਹੁਣ ਬੋਲੀ ਹੈ ਜਿਹੜੇ ਵਿਦਨ US ਵੀ ਜਿਹੜੇ ਇਸ਼ੂ ਨੇ ਫਾਰਮ ਇਸ਼ੂਜ਼ ਹੋਣ ਐਂਡ ਟੂ ਰੇਸ਼ੀਅਲ ਐਂਡ ਜੈਂਡਰ ਇਨਇਕੁਆਲਿਟੀ ਹੋਏ ਪੇ ਦੀ ਔਰ ਐਡਵੋਕੇਟਿੰਗ ਫॉर ਲਤੀਨੋ ਵਿਮਨ ਇਨ US ਫਾਰਮਸ ਕਿਉਂਕਿ ਬਹੁਤ ਸਾਰੀ ਜਿਹੜੀ ਲਤੀਨੋ ਜਾਂ ਮੈਕਸੀਕਨ ਲੇਬਰ ਹੈ ਅਮਰੀਕਾ ਦੇ ਖੇਤਾਂ 'ਚ ਉਹਨਾਂ ਨੂੰ ਵੀ ਐਕਸਪਲੋਇਟ ਕਰਦੇ ਨੇ ਉਸ ਦੇ ਉੱਤੇ ਵੀ ਬੀਬੀ ਨੇ ਆਵਾਜ਼ ਉਠਾਈ ਹੈ ਔਰ ਇਸ ਤੋਂ ਮਾਈਗਰੈਂਟ ਵਿਮਨ ਦੀ ਆਵਾਜ਼ ਵੀ ਔਰ ਇਸ ਸਾਰੇ ਦੇ ਉੱਤੇ ਹੁਣ ਐਡ ਦੇ ਵਿੱਚ ਕੀ ਹੈ ਉਹਨਾਂ ਨੇ ਕਿਹਾ ਕਿ ਬਈ ਵੀ ਫਾਰਮਰਸ ਐਕਟਿਵਿਸਟ ਐਂਡ ਸਿਟੀਜ਼ਨਸ ਆਫ ਦਾ ਵਰਲਡ ਕਿ ਅਸੀਂ ਇਕੱਲੇ ਕਿਸੇ ਇੱਕ ਮੁਲਕ ਦੇ ਨਹੀਂ ਅਸੀਂ ਸੰਸਾਰ ਦੇ ਸਿਟੀਜ਼ਨ ਹੈ stand in solidarity with farmers in India protesting to protect their livelihoods ਕਿ ਜਿਹੜੇ ਆਪਣੀ ਰੋਟੀ ਰੋਜ਼ੀ ਬਚਾਉਣ ਦੇ ਲਈ ਪ੍ਰੋਟੈਸਟ ਕਰ ਰਹੇ ਨੇ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਫਿਰ ਉਹਨਾਂ ਨੇ ਕਿਹਾ ਕਿ ਵੀ ਮੋਦੀ ਗਵਰਨਮੈਂਟ ਹਿਸਟਲੀ ਪਾਸ ਦਾ 3 ਨਿਊ ਲਾਜ਼ ਵਿਦਆਊਟ ਡਿਊ ਡੈਲੀਬਰੇਸ਼ਨ ਕੋਈ ਬਿਨਾਂ ਵਿਚਾਰ ਚਰਚਾ ਤੋਂ ਕਾਹਲੀ 'ਚ ਪਾਸ ਕੀਤੇ ਨੇ ਨੀਅਰਲੀ 1 ਮਿਲੀਅਨ ਇਹ ਨਿਊਯਾਰਕ ਟਾਈਮਸ ਦੁਨੀਆ ਦੀ ਟਾਪ ਅਖਬਾਰ 'ਚ ਇਹ ਐਡ ਚੱਲ ਰਹੀ ਹੈ ਬਾਅਦ 'ਚ ਉਹਨਾਂ ਨੇ ਇਹਦੀ ਵੀਡੀਓ ਬਣਾ ਕੇ ਵੀ ਆਪਣੇ ਸਾਈਟ 'ਤੇ ਪਾਈ ਹੈ ਔਰ ਹਜ਼ਾਰਾਂ ਕਮੈਂਟ ਨੇ ਨੀਅਰਲੀ 1 ਮਿਲੀਅਨ ਫਾਰਮਰਸ ਆਰ ਪੀਸਫੁਲੀ ਆਰਗੇਨਾਈਜ਼ਿੰਗ ਐਂਡ ਪ੍ਰੋਟੈਸਟਿੰਗ ਬਟ ਦਾ ਇੰਡੀਅਨ ਗਵਰਨਮੈਂਟ ਹੈਜ਼ ਰਿਸਪੌਂਡਡ ਵਿਦ ਸਟੇਟ ਸੈਂਕਸ਼ਨਡ ਵਾਇਲੈਂਸ ਕਿ ਜਿਹੜੀ ਹਿੰਸਾ ਉਹਨਾਂ 'ਤੇ ਹੋ ਰਹੀ ਹੈ ਉਹ ਸਟੇਟ ਕਰਵਾ ਰਹੀ ਹੈ ਕਿਸਾਨਾਂ ਦੇ ਉੱਤੇ including use of tear gas, water cannons, mass arrests, indefinite detention. These human rights abuses must end now. ਕਿ ਵੀ ਇਹ ਡਿਟੈਂਸ਼ਨਸ ਵੀ ਨੇ ਇਹ ਵੀ ਹੈ ਇਹ ਰੁਕਣੇ ਚਾਹੀਦੇ ਨੇ ਫਿਰ ਇਹਦੇ 'ਚ ਉਹਨਾਂ ਨੇ ਕਿਹਾ ਕਿ ਇਟ ਇਜ਼ ਅ ਮੈਟਰ ਆਫ ਲਾਈਫ ਐਂਡ ਡੈਥ ਫਾਰ ਫਾਰਮਰਸ ਐਂਡ ਇੰਡੀਆਜ਼ ਐਕਸ਼ਨਸ ਰਨ ਕਾਊਂਟਰ ਟੂ ਫੰਡਾਮੈਂਟਲ ਵੈਲਿਊਜ਼ ਸ਼ੇਅਰਡ ਬਾਈ ਆਲ ਡੈਮੋਕ੍ਰੇਸੀਜ਼ ਕਿ ਡੈਮੋਕ੍ਰੇਸੀਜ਼ ਤਾਂ ਇਹ ਫੰਡਾਮੈਂਟਲ ਵੈਲਿਊਜ਼ ਨੇ ਉਹਦੇ ਅਗੇਂਸਟ ਨੇ ਫਿਰ ਉਹਨਾਂ ਨੇ ਜਿਹੜਾ ਇਹ ਕਿਹਾ ਕਿ ਭਾਈ ਕਿਵੇਂ ਇਹਦੇ 'ਤੇ ਜਿਹੜੇ ਸਮ ਇੰਡੀਅਨ ਨੇਮਸ ਐਸੋਸੀਏਟਡ ਵਿਦ ਆਰਗੇਨਾਈਜੇਸ਼ਨ ਇਨਕਲੂਡ ਫਿਲਮ ਮੇਕਰ ਐਂਡ ਐਕਟਿਵਿਸਟ ਸਿੱਖ ਨਾਂ ਤਾਂ ਥੋੜ੍ਹੇ ਨੇ ਉਹਦੇ 'ਚ ਵੈਲਰੀ ਕੌਰ ਹੈ ਜਿਹਨੇ ਫਿਲਮ ਵੀ ਬਣਾਈ ਹੈ ਯੂਬਾ ਸਿਟੀ 'ਚ ਇਹ 1913 'ਚ ਇਹਦੇ ਗ੍ਰੈਟ ਗ੍ਰੈਂਡਫਾਦਰ ਆਏ ਔਰ ਉਹਦੀ ਆਰਗੇਨਾਈਜੇਸ਼ਨ ਰੈਵੋਲੂਸ਼ਨ ਲਵ ਪ੍ਰੋਜੈਕਟ ਹੈ ਉਹ ਵੀ ਸਿਗਨੇਟਰੀ ਹੈ ਪਰ ਇਹ ਸਾਰੇ ਜਿਹੜੇ ਬਾਕੀ ਨੇ ਉਹਨਾਂ 'ਚ ਮੈਨੂੰ ਖੁਸ਼ੀ ਹੋਈ ਕੁਛ ਹਿੰਦੂ ਨਾਵਾਂ ਵਾਲੀਆਂ ਆਰਗੇਨਾਈਜੇਸ਼ਨਸ ਵੀ ਨੇ ਭਾਈ ਉਹਨਾਂ ਨੂੰ ਵੀ ਲੱਗਦਾ ਹੈ ਕਿ ਇਹ ਜਿਹੜੇ ਨੇ ਜ਼ੁਲਮ ਹੋ ਰਹੇ ਨੇ ਸਪਨਾ ਨਿਊਯਾਰਕ NGO ਸਰਵਿੰਗ ਲੋ ਇਨਕਮ ਸਾਊਥ ਏਸ਼ੀਅਨ ਵਿਮਨ South Asian Americans leading together in non-partisan, non-profit organization, फिर लक्ष्मी श्री धाम और फिर उन्होंने other organizations through the signatories are Amnesty International USA, 18 Million Rising, Illinois Migrant Council, Justice for Muslims Collective ਇਹ organization ਵੀ ਹੈ ਔਰ ਜਿਹੜੇ ਇਹਨਾਂ 'ਚੋਂ ਕੱਲੇ ਕਈਆਂ ਨੇ ਸਾਈਨ ਕੀਤੇ ਨੇ ਉਹਨਾਂ ਦੇ ਵਿੱਚ ਬ੍ਰਿਟਿਸ਼ ਕਾਮੇਡੀਅਨ ਹੈ ਅਹੀਰ ਸ਼ਾਹ popular Indian American writer and trans activist Alok Vaid Menon, musician Anuksha Shankar, human rights lawyer Arjun Singh Sethi, writer and activist Fawzia Mirza, journalist Heetha Herzog, author Kiran Desai, comedian Lily Singh, dancer Mithil Prakash, journalist Chitra Vijayan, founder and director of Polis Project, a hybrid research journalism. So ਨਿਊਯਾਰਕ ਟਾਈਮਸ ਦੀ ਸੈਡ ਨੇ ਕਾਫੀ ਚਰਚਾ ਬਟੋਰੀ ਹੈ ਔਰ ਦੂਸਰੇ ਪਾਸੇ ਅਸੀਂ ਦੇਖ ਰਹੇ ਹਾਂ ਕਿ 40 ਤੋਂ ਜ਼ਿਆਦਾ ਲਾਇਰਸ ਨੇ ਬਾਈਡਨ ਨੂੰ ਲਿਖੀ ਹੈ ਚਿੱਠੀ ਔਰ US lawyers write to President Biden on farmers protest Modi government's repressive tactics your administration comes to a office at a time when minority communities across India are in peril ਨੋਟਸ ਦਾ ਲੈਟਰ ਅਰਜਿੰਗ ਦਾ US ਪ੍ਰੈਜ਼ੀਡੈਂਟ ਟੂ ਐਕਟ ਉਹਨਾਂ ਨੇ ਕਿਹਾ ਕਿ ਭਾਈ ਜਦੋਂ ਹੁਣ ਤੁਹਾਡੀ ਸਰਕਾਰ ਬਣੀ ਹੈ ਬਾਈਡਨ ਨੂੰ ਕਿਹਾ ਮਾਈਨੋਰਟੀਜ਼ ਦੇ ਉੱਤੇ ਭਾਰਤ ਦੇ ਵਿੱਚ ਜ਼ੁਲਮ ਹੋ ਰਹੇ ਨੇ ਔਰ ਇਹ ਜਿਹੜੀ ਇਸ ਲੈਟਰ ਦੀ ਕਾਪੀ ਹੈ ਉਹਨਾਂ ਨੇ ਸੈਕਟਰੀ ਆਫ ਸਟੇਟ ਸਪੀਕਰ ਨੈਂਸੀ ਪੈਲੋਸੀ ਸੈਨੇਟ ਮੈਜੋਰਟੀ ਲੀਡਰ UN ਦੂਜਿਆਂ ਤੀਜਿਆਂ ਨੂੰ ਵੀ ਭੇਜੀ ਹੈ ਔਰ ਉਹਦੇ 'ਚ ਕਿਉਂਕਿ ਬੜਾ ਡੀਟੇਲ ਹੈ ਔਰ ਵਕਤ ਨਹੀਂ ਹੈ ਕਿ ਮੈਂ ਸਾਰਾ ਇਹਨੂੰ ਡਿਸਕਸ ਕਰਾਂ ਪਰ ਇਹਦੇ 'ਚ ਜਿਹੜੇ ਉਹਨਾਂ ਨੇ 3 ਕੇਸ ਸਪੈਸੀਫਿਕਲੀ ਹਾਈਲਾਈਟ ਕੀਤੇ ਨੇ ਉਹਦੇ 'ਚ ਨੌਦੀਪ ਕੌਰ
ਜਿਹਨੂੰ ਚੁੱਕ ਕੇ ਉਹਨਾਂ ਨੇ ਉਹਦੇ ਨਾਲ ਜਿਨਸੀ ਸ਼ੋਸ਼ਣ ਵੀ ਕੀਤਾ, ਸੈਕਸ਼ੂਅਲ ਜਿਹੜੀ ਹੈ ਹਰਾਸਮੈਂਟ, ਔਰ ਉਹਦੇ ਤੇ ਝੂਠੇ ਕੇਸ ਪਾਏ ਨੇ। ਨਵਰੀਤ ਸਿੰਘ ਜਿਹਨੂੰ 26 ਜਨਵਰੀ ਨੂੰ ਪੁਲਿਸ ਨੇ ਗੋਲੀ ਮਾਰ ਕੇ ਸ਼ਹੀਦ ਕੀਤਾ, ਪਰ ਇਹ ਕਿਹਾ ਗਿਆ ਕਿ ਜੀ ਟਰੈਕਟਰ ਉਲਟ ਗਿਆ। ਔਰ ਡਾਕਟਰ ਸਵੈਮਾਨ ਸਿੰਘ ਜਿਹੜੇ ਨਿਊਯਾਰਕ, ਨਿਊ ਜਰਸੀ, ਅਮਰੀਕਾ ਦੇ ਡਾਕਟਰ, ਉੱਥੇ ਸਿੰਘੂ ਬਾਰਡਰ ਦੇ ਉੱਤੇ ਮੈਡੀਕਲ ਕੈਂਪ ਲਾ ਕੇ ਹੈਲਪ ਕਰ ਰਹੇ ਨੇ। ਜਿਵੇਂ ਇਸ ਨੂੰ ਡਾਕਟਰ ਸਵੈਮਾਨ ਸਿੰਘ ਦੀ ਮਾਰ ਕੁਟਾਈ ਕੀਤੀ ਔਰ ਪੱਥਰਬਾਜ਼ੀ ਔਰ ਦੂਸਰਾ ਕੀਤਾ। ਔਰ ਇਹ ਜਿਹੜੇ ਸਾਰੇ ਹੀ ਨੇ 40 ਤੋਂ ਜ਼ਿਆਦਾ, ਇਹ ਸਾਰੇ ਸਾਊਥ ਏਸ਼ੀਅਨ ਮੂਲ ਦੇ ਡਿਸੈਂਟ ਦੇ ਨੇ। ਔਰ ਉਹਦੇ 'ਚ ਉਹਨਾਂ ਨੇ ਐਡਰੈਸ ਕਰਦੇ ਆ, ਦਰਸ਼ਕ ਸਕਰੀਨ ਤੇ ਪਿਕਚਰਸ ਵੀ ਦੇਖ ਸਕਦੇ ਨੇ, ਕਿਉਂਕਿ ਉਹਦੇ 'ਚ ਰਾਇਟਰ ਦੀਆਂ ਦੀ ਇਹ ਨਿਊਜ਼ ਵੀ ਔਰ ਪਿਕਚਰਸ ਵੀ ਨੇ। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਐਸਕੇਲੇਟਿੰਗ ਗਵਰਨਮੈਂਟ ਵਾਇਲੈਂਸ ਐਂਡ ਪੋਟੈਂਸ਼ੀਅਲ ਫॉर ਗ੍ਰॉस ਹਿਊਮਨ ਰਾਈਟਸ ਵਾਇਓਲੇਸ਼ਨਸ, ਕਿ ਜਿਸ ਤੇਜ਼ੀ ਨਾਲ ਇਹ ਸਭ ਚੱਲ ਰਿਹਾ ਆਉਣ ਵਾਲੇ ਪੀਰੀਅਡ 'ਚ ਹੋਰ ਵੀ ਵਾਇਓਲੇਸ਼ਨ ਜਿਹੜੀਆਂ ਨੇ ਹੋ ਰਹੀਆਂ ਨੇ। ਔਰ ਉਹਨਾਂ ਨੇ ਦਿੱਲੀ ਪੁਲਿਸ ਦੇ ਹਵਾਲੇ ਨਾਲ ਕਿਹਾ ਕਿ ਦੀ ਸਿਕਿਉਰਿਟੀ ਫੋਰਸਿਸ ਆਰ ਐਮਬੋਲਡਨਡ ਬਾਈ ਐਨ entrenched culture of impunity during the anti-Sikh pogroms of 1984, which was facilitated by the action and inaction of Delhi police state-sponsored mobs। ਉਹਨਾਂ ਨੇ ਕਿਹਾ ਜੀ ਨਵੰਬਰ 84 'ਚ ਇਹਨਾਂ ਨੇ ਸਿੱਖ ਪੋਗਰਾਮ ਕੀਤੇ ਨੇ। ਪੋਗਰਾਮ ਲਫ਼ਜ਼ ਜਰਮਨ 'ਚ ਜੋ ਨਾਜ਼ੀ ਯਹੂਦੀਆਂ ਦੇ ਨਾਲ ਕਰਦੇ ਸੀ ਉਹਦੇ ਲਈ ਵੀ ਇਸਤੇਮਾਲ ਹੁੰਦਾ ਹੈ। ਔਰ ਉਹਨਾਂ ਨੇ ਕਿਹਾ ਵੀ ਜਿਹੜੇ ਫਾਰਮਰਸ ਵੀ ਨੇ, ਮੈਨੀ ਆਫ ਦਾ ਫਾਰਮਰਸ ਨਾਓ ਗੈਦਰਡ ਅਰਾਊਂਡ ਡੈਲੀ ਆਰ ਸਿੱਖਸ ਫਰੋਮ ਪੰਜਾਬ and are at heightened risk of violence. The government of India by all accounts seems prepared to escalate its use of force। ਕਿ ਜੋ ਹਕੂਮਤ ਦੀ ਨੀਤੀ ਹੈ ਉਹ ਜ਼ੁਲਮ ਕਰਨ ਦੇ ਰਸਤੇ ਤੇ ਜਾ ਰਹੇ ਨੇ। ਫਿਰ ਇਹਦੇ 'ਚ ਉਹਨਾਂ ਨੇ ਜਿਹੜਾ ਜ਼ਿਕਰ ਕੀਤਾ ਕਿ ਕਿਵੇਂ 200 ਤੋਂ ਜ਼ਿਆਦਾ ਬੰਦੇ 4 ਫਰਵਰੀ ਤੋਂ ਲੈ ਕੇ ਚੁੱਕੇ ਹੋਏ ਨੇ, ਜਿਨ੍ਹਾਂ ਦਾ ਬਹੁਤ ਸਾਰਿਆਂ ਦੀਆਂ ਵੇਅਰ ਅਬਾਊਟਸ ਪਤਾ ਨਹੀਂ ਨੇ। ਉੱਤਰਾਖੰਡ ਹਕੂਮਤ ਨੇ ਈਵਨ ਪਾਸਪੋਰਟ ਦੇਣ ਦੇ ਵੇਲੇ ਵੀ ਡਿਨਾਇਰ ਸ਼ੁਰੂ ਕਰ ਦਿੱਤਾ ਹੈ, ਐਂਟਾਈ ਨੈਸ਼ਨਲ ਕਹਿ ਕੇ। Anti-terrorism and national security words are used to justify its repressive measures, and this time is no different ਕਿ ਉਹ ਥਾਂ ਤੇ ਸੈਕਸ਼ਨ 144 ਲਾ ਰਹੇ ਨੇ। ਫਿਰ ਉਹਨਾਂ ਨੇ ਕਿਵੇਂ CAA ਲਾਅ ਇਹਨਾਂ ਨੇ ਕੀਤਾ, ਕਸ਼ਮੀਰ ਦੇ ਵਿੱਚ ਕਿਵੇਂ 370 ਜਿਹੜੀ ਹੈ ਉਹ ਹਟਾਈ ਔਰ ਕਿਵੇਂ ਕਸ਼ਮੀਰੀਆਂ ਤੇ ਜ਼ੁਲਮ ਕਰ ਰਹੇ ਨੇ। ਔਰ ਫਿਰ ਉਹਨਾਂ ਨੇ ਈਵਨ ਜਿਹੜੇ ਹਿੰਦੂ ਜਰਨਲਿਸਟ ਇੰਡੀਪੈਂਡੈਂਟਲੀ ਕਰ ਰਹੇ ਨੇ ਉਹਨਾਂ 'ਤੇ ਕਿਵੇਂ ਸੈਡੀਸ਼ਨ ਚਾਰਜ ਲਾਏ ਨੇ। ਉਹਦੇ 'ਚ ਮਿਰਨਾਲ ਪਾਂਡੇ, ਰਾਜਦੀਪ ਸਰਦਸਾਈ, ਈਵਨ ਮਨਦੀਪ ਪੂਨੀਆ, ਇਹਦਾ ਜ਼ਿਕਰ ਹੈ। ਟਵਿੱਟਰ ਨੂੰ ਕਿਵੇਂ ਉਹਨਾਂ ਨੇ ਸਸਪੈਂਡ ਕੀਤੇ ਨੇ, ਹੰਡਰਡਸ ਆਫ ਅਕਾਊਂਟਸ। ਫਿਰ ਮੁਨੱਵਰ ਫਾਰੂਕੀ ਜਿਹੜਾ ਇੱਕ ਕਾਮੇਡੀਅਨ ਜਿਹਦੇ 'ਤੇ ਝੂਠਾ ਚਾਰਜ ਲਾ ਕੇ ਉਸ ਨੂੰ ਜੇਲ੍ਹ ਦੇ ਵਿੱਚ ਡੱਕਿਆ ਹੋਇਆ, ਔਰ ਉਹਨੂੰ ਉਹਨਾਂ ਨੇ ਕਿਹਾ ਵੀ ਇਹ ਪੈਟਰਨ ਆਫ ਹੌਸਟਿਲਿਟੀ ਐਂਡ ਪ੍ਰੈਜੁਡਿਸ, ਇਹ ਪੂਰਾ ਪੈਟਰਨ ਹੈ। ਔਰ ਇਹ ਜਿਹੜੇ ਨੇ these laws, policies and practices are rooted in a long history of impunity, failed democratic institutions and a supremacist ideology of Hindutva nationalism। ਕਿ ਇਹ ਹਿੰਦੂਤਵਾ ਨੈਸ਼ਨਲਿਜ਼ਮ ਹੈ, ਇੰਸਟੀਟਿਊਸ਼ਨ ਸਾਰੀਆਂ ਫੇਲ ਹੋ ਚੁੱਕੀਆਂ ਨੇ। ਔਰ ਅਖੀਰ 'ਚ ਉਹਨਾਂ ਨੇ ਕਿਹਾ ਵੀ ਅਰਜ ਯੂ ਟੂ ਐਕਟ, ਕਿ ਭਾਈ ਤੁਸੀਂ ਇਹਦੇ 'ਤੇ ਐਕਟ ਕਰੋ। ਔਰ ਉਹਨਾਂ ਨੇ ਜਿਹੜੀ ਇਹ ਰਿਕਮੈਂਡੇਸ਼ਨਸ ਕੀਤੀਆਂ, ਉਹਨੇ ਬਾਈਡਨ ਨੂੰ ਕਿਹਾ ਕਿ ਡਿਨਾਊਂਸ ਯੂਜ਼ ਆਫ ਫੋਰਸ ਅਗੇਂਸਟ ਪ੍ਰੋਟੈਸਟਰਸ ਐਂਡ ਇਨਸਿਸਟ ਦੇਅਰ ਰਾਈਟ ਟੂ ਲਾਈਫ, liberty, peaceful assembly and expression be fully respected। ਕਿ ਵਾਇਲੈਂਸ ਨੂੰ ਕੰਡੈਮ ਕਰੋ, ਇਹ ਉਹਨਾਂ ਨੂੰ ਹੱਕ ਹੋਏ। ਡਿਮਾਂਡ ਦਾ ਇਮੀਡੀਏਟ ਰਿਲੀਜ਼ ਆਫ ਨਵਦੀਪ ਕੌਰ, ਆਲ ਪ੍ਰੋਟੈਸਟਰਸ ਐਂਡ ਜਰਨਲਿਸਟ ਐਂਡ ਡ੍ਰੌਪਿੰਗਸ ਆਫ ਆਲ ਚਾਰਜਿਸ, ਕਿ ਸਾਰਿਆਂ ਨੂੰ ਰਿਲੀਜ਼ ਕਰੋ, ਝੂਠੇ ਜਿਹੜੇ ਕੇਸ ਬਣਾਏ ਨੇ, ਔਰ ਸਾਰਿਆਂ ਨੂੰ ਜਿਹੜਾ ਨਵਦੀਪ ਕੌਰ ਨੂੰ ਰਿਲੀਜ਼ ਕਰੋ। ਡਿਮਾਂਡ ਦਾ ਰੈਸਟੋਰੇਸ਼ਨ ਐਂਡ ਫ੍ਰੀ ਯੂਜ਼ ਆਫ ਟੈਲੀਕਮਿਊਨੀਕੇਸ਼ਨਸ, ਇੰਟਰਨੈਟ, ਸੋਸ਼ਲ ਮੀਡੀਆ ਚੈਨਲਸ, ਇਹ ਸਾਰੇ ਰੀਸਟੋਰ ਕਰੋ। ਕੰਡੈਮ India's anti-democratic response to a national mobilization, ਕਿ ਇਹ ਬਿਲਕੁਲ ਲੋਕਤੰਤਰ ਜਮਹੂਰੀਅਤ ਦੇ ਖਿਲਾਫ। raise these concerns with United Nations and other international bodies and allies। ਇਹ ਬਹੁਤ ਜ਼ੋਰਦਾਰ ਰਿਕਮੈਂਡੇਸ਼ਨ ਹੈ ਕਿ ਅਮਰੀਕਾ ਆਪਣੇ ਤੌਰ ਤੇ ਵੀ ਕਰੇ, ਪਰ ਉਹ ਇਹ ਬਿਹਾਫ ਤੇ ਉਹਨਾਂ ਤੇ ਅਮਰੀਕਾ, ਯੂਨਾਈਟਿਡ ਨੇਸ਼ਨਸ ਔਰ ਦੂਸਰੇ ਇੰਟਰਨੈਸ਼ਨਲ ਫੋਰਮ ਦੇ ਉੱਤੇ ਵੀ ਇਸ ਨੂੰ ਚੁੱਕੇ। ਐਡਵੋਕੇਟ ਫॉर ਐਨ ਇੰਟਰਨੈਸ਼ਨਲ ਡੈਲੀਗੇਸ਼ਨ ਟੂ ਅਬਜ਼ਰਵ ਆਲ ਪ੍ਰੋਟੈਸਟ, ਕਿ ਇੱਕ ਇੰਟਰਨੈਸ਼ਨਲ ਡੈਲੀਗੇਸ਼ਨ ਭੇਜਿਆ ਜਾਏ ਜਿਹੜਾ ਉੱਥੇ ਅਬਜ਼ਰਵ ਕਰੇ ਕਿ ਵੀ ਉਹਨਾਂ ਨੂੰ ਹੱਕ ਹੋਏ। ਮੀਟ ਵਿਦ ਰਿਪਰੈਜ਼ੈਂਟੇਟਿਵਸ ਆਫ ਦਾ ਫਾਰਮਰਸ ਮੂਵਮੈਂਟ, ਕਿ ਉਹਨਾਂ ਨਾਲ ਮੁਲਾਕਾਤ ਕਰੋ। ਕੰਟੀਨਿਊ ਟੂ ਮੋਨੀਟਰ ਦਾ ਸਿਚੁਏਸ਼ਨ ਕਲੋਜ਼ਲੀ। ਸੋ ਇਸ ਦੇ ਉੱਤੇ ਮੈਂ ਦੇਖ ਰਿਹਾ ਕਿ ਬਹੁਤ ਸਾਰੇ ਜਿਹੜੇ ਮੁਸਲਮਾਨ ਨਾਮ ਵੀ ਨੇ, ਸਿੱਖ ਨਾਮ ਵੀ ਨੇ, ਹਿੰਦੂ ਨਾਮ ਵੀ ਨੇ। ਸ਼ੈਲੀ ਆਨੰਦ, ਨਮੀਰਾ ਇਸਲਾਮ ਅਨਾਨੀ, ਜ਼ਾਹਰਾ ਬਿੱਲੂ, ਨਤਾਸ਼ਾ ਛਾਬੜੀਆ, ਪਵਨਪ੍ਰੀਤ ਕੌਰ ਧਾਲੀਵਾਲ, ਸੁਖਮਨ ਧਾਮੀ, ਜਸਜੀਤ ਸਿੰਘ ਧਨੋਆ, ਵੀਨਾ ਦੋਬਾਲ, ਜ਼ੈਦ ਹੈਦਰੀ,
ਦੀਪਾ ਆਇਰ, ਇਹ ਦੀਪਾ ਆਇਰ ਫਿਲਮ ਮੇਕਰ ਵੀ ਹੈ, ਜੀ मीना जगन्नाथ, जावेरिया जमील, अदिति जुनेजा, अलिया करमाली, जसकरण कौर, ये इंसाफ ऑर्गेनाइजेशन की फाउंडर है, हरजीत कौर, गुरजीत कौर, वैलरी कौर, मनप्रीत कौर, अमृत कौर, हरसिमरन कौर, अमनीता किलवान, नरीने, फैज़ा मलिक, अनूप प्रसाद, सायरो राव, कुमार राव, रमिया रेड्डी, अर्जन सिंह सेठी, पूर्वी शाह, जसप्रीत सिंह, हंसदीप सिंह, गुनीता सिंह, सिमरजय सिंह, कमलरूप कौर सिंह, शरीन सिनार, सूफियान सोहेल, दलजीत कौर सोनी। सो मैं समझदा भी ये बड़ा जोरदार है, ये डायस्पोरा सिखां दी ताकत भी शो करदा है और ये बहुत तकलीफ उन्होंने दे रहा है। और यही कारण है कि एक पासे तो ये मुहिम चल रही है, दूसरे पासे इंडियन एजेंसीज अपनी खेड ते लगियां, सुत्ते नहीं बैठे हुए। उन्होंने जिवें हुण ये खबर सी कि इंडिया शेयरस इनफॉर्मेशन ऑफ सिख रैडिकल्स विद आस्ट्रेलिया। हुण ये जिहड़े 24 देशां दी एक बॉडी बनी हुई है, जॉइंट वर्किंग ग्रुप, उन्हां दे विच इंडिया ने आस्ट्रेलीयन गवर्नमेंट नूं कहा कि जी तुहाडे मुल्क विद आस्ट्रेलिया एंड UAE एमरजिंग एज ए हब फॉर सिख मिलिटेंट ग्रुप्स एंड द इस्लामिक स्टेट टू रिक्रूट इंडियन यूथ, के जी ये ਜਿਹੜੇ ਨੇ ਇਹ ਰਿਕਰੂਟ ਕਰ ਰਹੇ ਨੇ ਔਰ ਹੁਣ ਉਹਦੇ ਨਾਲ ਜੋੜ ਰਹੇ ਨੇ ਇਸਲਾਮਿਕ ਸਟੇਟ ਨਾਲ। ਔਰ ਉਹਨਾਂ ਨੇ ਕਿਹਾ ਮਿਨਿਸਟਰੀ ਆਫ ਹੋਮ ਅਫੇਅਰਸ ਨੇ ਆਸਟ੍ਰੇਲੀਅਨ ਗਵਰਨਮੈਂਟ ਨੂੰ ਕਿ ਸਿੱਖ ਰੈਡੀਕਲਾਈਜੇਸ਼ਨ ਵਾਜ਼ ਪਾਰਟ ਆਫ ਏਜੰਡਾ of JWG meeting. We made a case that Babbar Khalsa International, a key Sikh extremist group carrying Khalistan agenda, is finding it hard to get recruit ਕਿ ਜੀ ਪੰਜਾਬ 'ਚ ਉਹਨਾਂ ਨੂੰ ਰਿਕਰੂਟ ਨਹੀਂ ਮਿਲ ਰਹੇ, ਇਹ ਤੁਹਾਡੇ ਆਸਟ੍ਰੇਲੀਆ 'ਚ ਰਿਕਰੂਟਿੰਗ ਕਰ ਰਹੇ ਨੇ। ਔਰ ਕੱਲਾ ਇਹੀ ਨਹੀਂ ਵੀ ਉਹਨਾਂ ਨੇ ਸਿੱਖਾਂ ਨੂੰ ਜਨਰਲ ਟਾਰਗੇਟ ਕੀਤਾ, ਅਖੰਡ ਕੀਰਤਨੀ ਜਥਾ ਜਿਹੜਾ ਬਿਲਕੁਲ ਇੱਕ ਧਾਰਮਿਕ ਗਰੁੱਪ ਹੈ ਜਿਹੜਾ ਰਹਿਣ ਸਬਾਈ ਕੀਰਤਨ ਕਰਦੇ ਨੇ ਪ੍ਰੇਮ ਨਾਲ, ਉਹਨਾਂ ਨੂੰ ਵੀ ਇਹਨਾਂ ਨੇ ਉਸ ਸਾਰੇ ਦੇ ਵਿੱਚ ਉਹਨਾਂ ਨੇ ਦੇ ਨਾਲ ਜੋੜ ਦਿੱਤਾ ਹੈ ਕਿ ਭਾਈ ਇਹ ਜਿਹੜਾ ਨੇ ਅਕੋਰਡਿੰਗ ਟੂ ਇੰਟੈਲੀਜੈਂਸ ਰਿਪੋਰਟਸ ਆਸਟ੍ਰੇਲੀਆ ਬੇਸਡ ਸਿੱਖ ਸਟੂਡੈਂਟ ਫੈਡਰੇਸ਼ਨ ਆਸਟ੍ਰੇਲੀਆ and Akhand Kirtani Jatha Australia are providing support to Khalistan Liberation Force, which has its presence both in India and few other countries in the world. So ਇਹ ਜਿਹੜੇ ਨੇ ਆਪਣੇ ਕੰਮ ਤੇ ਲੱਗੇ ਹੋਏ ਨੇ, ਆਸਟ੍ਰੇਲੀਆ ਦੀ ਹਕੂਮਤ ਨੂੰ ਗੁੰਮਰਾਹ ਕਰ ਰਹੇ ਨੇ। ਔਰ ਕੈਨੇਡਾ ਦੇ ਵਿੱਚ ਇੱਕ ਇਹਨਾਂ ਦਾ ਜਿਹਨੂੰ ਇਹ ਬਿਲਡ ਕਰ ਰਹੇ ਸੀ ਰਮੇਸ਼ ਸੰਘਾ ਨਾਂ ਦਾ ਰਾ ਆਪਰੇਟਿਵ, ਜਿਹਨੂੰ ਫਿਰ ਲਿਬਰਲ ਵਾਲਿਆਂ ਨੇ ਕੱਢਿਆ ਕਾਕਸ ਚੋਂ ਵੀ, ਔਰ ਦੂਜਾ ਔਰ ਪਾਰਲੀਮੈਂਟ 'ਚ ਵੀ ਉਹਨੇ ਬਕਵਾਸ ਕਰਨ ਦੀ ਕੋਸ਼ਿਸ਼ ਕੀਤੀ। ਲਿਬਰਲ MP ਆਸਕ ਸਪੀਕਰ ਟੂ ਸਟ੍ਰਾਈਕ ਰਮੇਸ਼ ਸੰਘਾਸ ਕਮੈਂਟ ਫਰੋਮ ਆਫੀਸ਼ੀਅਲ ਰੈਕਡ, ਕਿਉਂਕਿ ਇਹਨੇ ਰਮੇਸ਼ ਸੰਘਾ ਜਿਹੜਾ ਹੁਣ ਸਿੱਧਾ ਸਿੱਧਾ ਰਾਹ ਦਾ ਸਪੋਕਸਪਰਸਨ ਬਣ ਗਿਆ, ਉਹਨੇ ਇਹ ਕਿਹਾ ਕਿ ਜੀ ਇਹ ਦੇਖੋ ਜਿਹੜੇ ਸਾਰੇ ਨੇ ਇਹ ਰਮੇਸ਼ ਜਿਹੜੇ ਨੇ ਖਾਲਿਸਤਾਨੀ ਐਕਸਟ੍ਰੀਮਿਜ਼ਮ ਨੂੰ ਸਪੋਰਟ ਕਰ ਰਹੇ ਨੇ। ਔਰ ਸੰਘਾ ਸੈਡ ਸਿੱਖ MPs, he didn't name them, had a hidden agenda to camouflage the names of Sikhs linked to the Khalistani extremist movement. ਸੋ ਇਹਨਾਂ ਨੇ ਜਿਹੜਾ ਇਸ ਕਿਸਮ ਦੇ ਜਿਹੜੇ ਸ਼ੈਮ ਸਿੱਖ ਨੇ ਪੈਸੇ ਦੇ ਕੇ ਖੜੇ ਕੀਤੇ ਹੋਏ ਨੇ। ਸੋ ਅਸੀਂ ਸਮਝਦੇ ਹਾਂ ਵੀ ਇੱਕ ਚੰਗੀ ਗੱਲ ਹੈ ਕਿ ਇਹਨਾਂ ਦਾ ਕਰੂਪ ਭੱਦਾ ਜ਼ਾਲਮਾਨਾ ਚਿਹਰਾ ਵੀ ਐਕਸਪੋਜ਼ ਹੋ ਰਿਹਾ ਔਰ ਡਾਇਸਪੋਰਾ ਸਿੱਖ ਵੀ ਆਪਣੇ ਮਸਲ ਦਿਖਾ ਰਹੇ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।